ਤੇ ਇਹ ਬਿੰਦੀਆਂ ਦਾ ਬੱਚਾ ਸੀਗਾ, ਬਿੰਦੀਆਂ ਤੇ ਟੋਨੀ ਦਾ, ਬਲੈਕ ਕਲਰ ਦੇ ਵਿੱਚ ਮੇਲ। ਇਹਨੂੰ ਪਤਾ ਨਹੀਂ ਕੀ ਹੋਇਆ, ਤੇ ਵੈਸੇ ਐਕਸਪਾਇਰ ਹੋ ਗਿਆ ਸੀ ਮੰਗਰੇ ਦੀ ਬਿਮਾਰੀ। ਲੋ ਜੀ ਵੀਰੋ, ਜਿੱਦਾਂ ਹੀ ਮੈਂ ਡੇਰੇ ਤੇ ਪਹੁੰਚਿਆ ਤੇ ਸਾਰੀ ਜਨਤਾ ਵੇਖੋ ਤੁਸੀਂ ਗੇਟ ਦੇ ਇੰਤਜ਼ਾਰ 'ਚ ਇਸ ਕਰਕੇ ਖੁੱਲੀ ਕਿ ਕਦੋਂ ਬੌਸ ਨੇ ਆਉਣਾ ਤੇ ਗੇਟ ਖੋਲਣਾ ਤੇ ਅਸੀਂ ਅੰਦਰ ਜਾਣਾ। ਬਈ ਬਗੈਰਤ ਦੇ ਬੱਚੋ, ਜੇ ਤੁਸੀਂ ਟੱਪ ਕੇ ਅੰਦਰ ਬਾਹਰ ਆ ਸਕਦੇ ਆ ਤੇ ਟੱਪ ਕੇ ਤੁਸੀਂ ਅੰਦਰ ਕਿਉਂ ਨਹੀਂ ਜਾ ਸਕਦੇ? ਕਿਉਂ ਨਹੀਂ? ਤੁਸੀਂ ਮੇਰੀ ਗੱਲ ਸਮਝ ਲੱਗਦੀ ਤੁਹਾਨੂੰ। अस्सलाम वालेकुम, ਕੀ ਹਾਲ ਹੈ ਸਾਰੇ ਵੀਰਾਂ ਦਾ? ਜਨਾਬ ਛੱਡੋ ਟੈਨਸ਼ਨ ਪਰੇਸ਼ਾਨੀਆਂ ਨੂੰ, ਸਾਰੀਆਂ ਨੂੰ ਇੰਜੋਏ ਕਰੋ ਵੀਡੀਓ ਨੂੰ। ਤੇ ਆਹ ਬੜਾ ਮਾਸੂਮ ਜਿਹਾ ਬਣ ਕੇ ਬੈਠਾ ਸੀ, ਮੈਂ ਤਾਂ ਸਪੈਸ਼ਲ ਇਹਨੂੰ ਵੇਖਣ ਆਇਆ ਸੀ। ਮੈਂ ਪਤਾ ਨਹੀਂ ਕਿਸ ਨੇ ਲੱਤਾਂ ਬੰਨ੍ਹ ਦਿੱਤੀਆਂ ਨੇ, ਜਿਹੜਾ ਬੜਾ ਤਸੱਲੀ ਨਾਲ ਬੈਠਾ। ਅੱਛਾ ਵੀ ਬਗੈਰਤ ਦੇ ਬੱਚੇ ਨੇ ਮੈਂ ਇਸ ਕਰਕੇ ਕਿਹਾ ਵਾ ਕਿ ਮੈਂ ਤਾੜ ਕੇ ਜਾਣਾ ਤੇ ਕੰਨ ਟੱਪਦਾ ਤੇ ਬਾਹਰ ਆਏ ਹੁੰਦੇ, ਤੇ ਫਿਰ ਤੁਸੀਂ ਜਿਹਨੇ ਨਹੀਂ ਏਡੇ ਜੋਗੇ ਤੁਸੀਂ ਅੰਦਰ ਨਹੀਂ ਜਾ ਸਕਦੇ, ਤੁਸੀਂ ਪੁੱਠਾ ਕੰਮ ਨਾ ਕਰੋ। ਤੁਸੀਂ ਕਹਿੰਦੇ ਸਲਾਮ ਲੱਗਦਾ ਦੁੱਧ ਦੀ ਕਾੜਾ ਲੱਗੇ ਹੋਣੇ ਇੱਥੇ ਬਣਾਉਣ, ਕੀ ਕਹਿੰਦੇ ਸਰਦਾਈ ਨਹੀਂ ਵੀਰੇ, ਸਰਦਾਈ ਨਹੀਂ ਬਣਾਉਣ ਲੱਗਾ, ਗੋਸ਼ਤ ਕਰ ਦਿੱਤਾ ਅੱਜ ਕੱਲ੍ਹ ਬੰਦ, ਕਿਉਂਕਿ ਗਰਮੀ ਕੀਤਾ ਬੁਰਾ ਹਾਲ ਜਾਨਵਰਾਂ ਦਾ। ਤੇ ਦੁੱਧ ਲਿਆਇਆ ਜੀ, ਲੱਸੀ ਬਣਾ ਕੇ ਤੇ ਲੱਸੀ ਦੇ ਵਿੱਚ ਰੋਟੀ ਐਡ ਕਰਕੇ ਜਨਾਬ ਮੈਨੂੰ ਪਾਵਾਂਗੇ। ਚਲੋ ਹੁਣ ਮੈਂ ਤਾਲਾ ਖੋਲ ਲਵਾਂ ਤਾਂ ਕਿ ਮੇਰੀ ਜਨਤਾ ਸਾਰੀ ਅੰਦਰ ਚੱਲ ਜਾਵੇ। ਆਜੋ ਜੀ, ਆਜੋ ਆਜੋ। ਦੇਖੋ ਜ਼ਰਾ ਹੁਣ ਮੈਂ ਤੁਹਾਨੂੰ ਲਾਈਵ ਤਾਲਾ ਖੋਲ੍ਹਣਾ ਦਿਖਾਉਣਾ ਜੀ। ਇਹ ਖਲੋ ਜ਼ਰਾ ਜੀ, 1 ਮਿੰਟ ਜ਼ਰਾ ਮੈਨੂੰ ਚਾਬੀ ਸਿੱਧੀ ਕਰ ਲੈਣ, ਕਿਉਂਕਿ ਵਜਨ ਆ ਨਾ ਮੇਰੇ ਹੱਥ ਦੇ ਵਿੱਚ। ਆਹ ਲਓ ਜੀ, ਤਾਲਾ ਖੋਲ ਚੱਲਾ ਜੀ। ਆਹ ਲਓ ਜੀ, ਵੇਖਿਓ ਜ਼ਰਾ ਹੁਣ ਇਹਨਾਂ ਦੇ ਅੰਦਰ ਜਾਣੀ ਆ। ਚਲੋ ਸ਼ਾਬਾਸ਼, ਚਲੋ ਚਲੋ ਚਲੋ। ਹੁਣ ਮੈਂ ਦਾਣੇ ਵੀ ਲੈ ਕੇ ਆਇਆ ਕਣਕ ਦੇ ਨਾ ਇਹਨਾਂ ਵਾਸਤੇ ਘਰੋਂ। ਅੱਜ ਮੈਂ ਕਿਹਾ ਜਿਹਨੂੰ ਕਣਕ ਦੇ ਦਾਣੇ ਪਾਣਾ, ਚੱਲ 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 ਚੱਲ। ਵੈਸੇ ਤਾਂ ਰੋਟੀਆਂ ਲਾਈਆਂ ਹੋਈਆਂ, ਸੁੱਕੀਆਂ ਰੋਟੀਆਂ ਪਾਣੀ 'ਚ ਭਿਉਂ ਕੇ ਨਰਮ ਕਰਕੇ ਉਹ ਪਾਣਾ। ਪਰ ਹਲੇ ਵੀ ਸਾਡੇ ਨੂੰ ਵੀ ਗਏ ਗੁਜਰੇ ਆ, ਦਿਹਾੜੀ ਤੋਂ ਖਾਂਦੇ ਆ, ਮੁੜ ਕੇ ਇਹਨਾਂ ਦਾ ਦਿਲ ਖਰਾਬ ਹੋਣ ਲੱਗ ਪੈਂਦਾ, ਚੀਜ਼ ਤੋਂ ਬੋਰ ਹੋ ਜਾਂਦੇ, ਛੱਡ ਦਿੰਦੇ ਆ। ਚਲੋ ਮੈਂ ਕਿਹਾ ਤੁਹਾਨੂੰ ਕਣਕ ਹੀ ਖਿਲਾਉਣਾ, ਤੁਸੀਂ ਕਣਕ ਹੀ ਖਾਓ। ਤੇ ਸਵੇਰੇ ਸਫਾਈ ਸੁਫਾਈ ਕਰਕੇ ਤੋਨਾ 52 ਲਾ ਕੇ ਜਨਾਬ ਤੁਹਾਡਾ ਵੀਰ ਗਿਆ ਸੀਗਾ ਤੇ ਬੁਰੇ ਹਾਲ ਤੇ ਬੌਂਕੇ ਦਿਹਾੜੇ ਹੋ ਗਏ ਸੀਗੇ। ਤੇ ਹੁਣ ਲੱਗਿਆ ਜਨਾਬੇ ਵਾਲੀ ਤੂੰ ਕੰਮ ਸ਼ਮ ਕਰਨ। ਉਹ ਤੇਰਾ ਭਲਾ ਹੋ ਜਾ, ਤੂੰ ਕਿਵੇਂ ਪਾਣੀ ਕੀਤੀ ਪਈ ਹੈ। ਲੋ ਜੀ ਵੀਰੋ, ਵਲੌਗ ਦਾ ਕਰਦੇ ਹਾਂ ਆਗਾਜ਼। ਵੇਖੋ ਵੀਡੀਓ ਨੂੰ ਐਂਡ ਤੱਕ ਅੱਛੀ ਲੱਗੀ ਤੇ ਲਾਈਕ ਤੇ ਚੈਨਲ ਸਬਸਕ੍ਰਾਈਬ ਕਰ ਦਿਓ। ਛੱਡੋ ਪਰ ਟੈਨਸ਼ਨ ਪਰੇਸ਼ਾਨੀਆਂ, ਸਾਰਿਆਂ ਡੇਲੀ ਦੀ ਵੀਡੀਓ ਬਣਾਇਆ ਕਰੀ ਯਾਰ। ਇੰਨੇ ਬੰਦਿਆਂ ਮੈਨੂੰ WhatsApp ਤੇ ਜਾ ਕੇ ਮੈਸੇਜ ਕਰ, ਸਲਾਨ ਬਾਈ ਕਿਸੇ ਚੀਜ਼ ਦੀ ਲੋੜ ਆ, ਪਰੇਸ਼ਾਨ ਕਿਉਂ ਤੁਸੀਂ? ਇਹ ਤੁਹਾਡਾ ਨਹੀਂ ਸਾਡਾ ਸ਼ੌਕ ਆ। ਪੈਸੇ ਚਾਹੀਦੇ ਤੁਸੀਂ ਹੋਰ ਜਾਨਵਰ ਲੈ ਲਵੋ, ਕੋਈ ਚੀਜ਼ ਲੈਣੀ ਆ, ਕੋਈ ਕੂਲਰ, ਕੋਈ ਪੱਖਾ, ਕਿਸੇ ਚੀਜ਼ ਵਾਸਤੇ ਵੀ ਸਾਨੂੰ ਪੈਸੇ ਚਾਹੀਦੇ, ਸਾਨੂੰ ਦੱਸੋ ਯਾਰ। ਇੰਨੋਂ ਵੱਡੀ ਕੀ ਚੌਧਰੀ ਗੱਲ ਹੋ ਸਕਦੀ? ਛੱਡੋ ਪਰੇ, ਮੇਰਾ ਕਸਮੇ ਸਾਰੀਆਂ ਪਰੇਸ਼ਾਨੀਆਂ ਖਤਮ ਕਰ ਦਿੱਤੀਆਂ ਮੇਰੇ ਵੀਰਾਂ ਨੇ। ਤੇ ਮੈਂ ਕਿਹਾ ਦਫਾ ਮਾਰੋ ਪਰੇ ਯਾਰ, ਸਾਰੀਆਂ ਟੈਨਸ਼ਨਾਂ ਪਰੇਸ਼ਾਨੀਆਂ ਨੂੰ। ਫਿਰ ਇੱਕ ਦਫਾ ਆਪਣੇ ਸ਼ੌਕ ਦੇ ਵਿੱਚ ਵਾਪਸ ਆਨੇ ਵੀਰਾਂ ਭਰਾਵਾਂ ਦੇ ਨਾਲ। ਉਹ ਚਾਓ ਚੜਾਓ ਜ਼ਿੰਦਗੀ ਦਾ ਕਿੱਸਾ ਵਾ, ਜ਼ਿੰਦਗੀ ਮਰਨੀ, ਜੀਣਾ ਮਰਨਾ ਤੁਸੀਂ ਮੈਂ, ਸਾਰਿਆਂ ਨੇ ਵਾਅਦੇ ਘਾਟੇ ਹੋਣੇ ਮਰਾ ਲੈ ਕੇ ਚਲੋ ਸ਼ੌਕ ਨੂੰ ਆਪਣੇ ਜਾਰੀ ਰੱਖੀਏ। ਅੱਲਾਹ ਪਾਕ ਇਨਸ਼ਾਅੱਲਾ ਤਾਲਾ ਬਿਹਤਰ ਕਰੇਗਾ, ਅੱਜ ਨਹੀਂ ਤੇ ਕੱਲ, ਕਦੀ ਤੇ ਸਾਡੇ ਇਨਸ਼ਾਅੱਲਾ ਦਿਲ ਲਾਉਣਗੇ, ਸਾਡਾ ਸ਼ੌਕ ਵੀ ਇਨਸ਼ਾਅੱਲਾ ਵਧੇਗਾ, ਅੱਲਾਹ ਖੈਰ ਕਰੇਗਾ। ਇਹ ਸਾਡਾ ਨਹੀਂ ਪੂਰੇ ਪੰਜਾਬੀ ਸ਼ੌਕ, ਫੈਮਿਲੀ ਦਾ ਸ਼ੌਕ ਹੈਗਾ। ਚਲੋ ਦੋਸਤੋ ਕਰਦੇ ਹਾਂ ਵਲੌਗ ਦਾ ਆਗਾਜ਼। ਬਾਕੀ ਬਹੁਤ ਸਾਰਾ ਲਵ ਯੂ ਹੋ ਗਿਆ, ਤੁਹਾਡੀ ਮੁਹੱਬਤ, ਤੁਹਾਡੇ ਪਿਆਰ ਦਾ ਕਮੈਂਟ ਪੜੇ, WhatsApp ਤੇ ਮੈਸੇਜ ਆਏ, ਜਜ਼ਾਕ ਅੱਲਾਹ ਸ਼ੁਕਰੀਆ। ਨਜ਼ਰ ਆ ਰਿਹਾ ਜੀ, ਆਹ ਵੇਖੋ ਉਲਟਾ ਹੋਇਆ ਪਿਆ, ਠੀਕ ਹੈ ਜੀ। ਇਹ ਤੁਹਾਨੂੰ ਲੱਗ ਰਿਹਾ ਹੋਣਾ ਕਿ ਸਲਾਮ ਸਾਹਿਬ ਉਲਟੇ ਹੋ ਕੇ ਪਏ। ਇਸਲਾਮ ਸਾਹਿਬ ਦੀ ਸ਼ਰਟ ਪਈ ਹੋਈ ਹੈ ਜਨਾਬ, ਠੀਕ ਹੈ। ਕਿਉਂ ਪਈ ਹੈ ਸ਼ਰਟ? ਇਸ ਕਰਕੇ ਵੀਰਾ ਜੀ ਕਿ ਸਵੇਰੇ ਸਪਰੇਅ ਕਰਕੇ ਗਿਆ, ਬੁਰੇ ਹਾਲ ਹੋ ਗਿਆ, ਯਕੀਨ ਕਰੋ। ਚੜ੍ਹਦੀ ਸੀ ਸਪਰੇਅ ਤੇ ਮੈਂ ਫਿਰ ਸ਼ਰਟ ਜਿਹੜੀ ਹੈ ਇਹਨੂੰ ਮੂੰਹ ਤੇ ਬੰਨ੍ਹ ਕੇ ਸਪਰੇਅ ਕੀਤੀ ਸੀਗੀ। ਟ੍ਰਿਗਰ ਤੇ ਦੂਸਰੀ ਸਾਰਿਆਂ ਨੂੰ ਇੱਕ ਝਾਤੀ ਮਾਰ ਲਵਾਂ ਜਾਨਵਰਾਂ ਨੂੰ, ਫਿਰ ਮੈਂ ਕਿਹਾ ਤੁਹਾਨੂੰ ਨਾਲੇ ਵਿਖਾਵਾਂ। ਟੋਨੀ ਦੇ ਵੀ ਬੜੇ ਚਿੱਚੜ ਲੱਗੇ ਸੀਗੇ। ਟੋਨੀ ਹਲੇ ਵੀ ਤੇਰੇ ਚਿੱਚੜ ਹੈਗੇ ਕੰਨਾਂ ਦੇ ਕਿ ਨਹੀਂ? ਉਹ ਵੇਖੋ ਹਲੇ ਵੀ ਇਹਦੇ ਕੰਨਾਂ ਦੇ ਇੱਕ ਤੇ ਹੈਗੇ, ਇੱਕ ਤੋਂ ਲੱਥ ਗਏ ਨੇ, ਮਰ ਗਏ ਹੋਣੇ ਵੈਸੇ ਹੀ, ਕਿਉਂਕਿ ਮੈਂ ਵੇਖਿਆ ਸੀ ਮੇਰੇ ਹੁੰਦਿਆਂ ਥੋੜੀ ਮੱਖੀਆਂ ਸ਼ੱਕੀਆਂ ਦੀ ਸਭ ਖਲਾਸ ਕਰ ਛੱਡੀਆਂ ਸੀਗੀਆਂ। ਸਪਰੇਅ ਦਾ ਰਿਜ਼ਲਟ ਹੀ ਬੜਾ ਰਿਹਾ ਸਾਡਾ। ਟ੍ਰਿਗਰ ਤੇ ID ਮੈਥ ਰਾਤੀ ਅੰਗਰੇਜ਼ ਲੜਾਇਆ ਜੇ। ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਅੰਗਰੇਜ਼ ਦੀ ਫਾਈਟ ਵੀ ਵਿਖਾਵਾਂਗਾ, ਬਲਕਿ ਯਾਰ ਛੱਡੋ ਤੁਹਾਨੂੰ ਇਸੇ ਦੇ ਵਿੱਚ ਹੀ ਵਿਖਾ ਦਿਆਂਗਾ, ਕੀ ਇੰਜੋਏ ਕਰੋਗੇ। ਜੇ ਕਿਸੇ ਨੇ ਵੇਖਣੀ ਹੋਵੇ ਤਾਂ ਆਪਣੀ ਕਰਾਈ। ਇੱਥੇ ਮੁੰਡੇ ਕੁੱਤਾ ਸੀਗਾ, ਕਹਿੰਦਾ ਲੜਾਉਣਾ ਕਰ, ਰਾਤੀ ਚੈੱਕ ਕੀਤਾ ਜਨਾਬ, ਅੰਗਰੇਜ਼ ਅਖੀਰ ਘਰ ਛੱਡੀ ਉਹਨੂੰ ਮਾਰ ਕੇ ਉਡਾੜ ਮਾਰੇ ਜਿਵੇਂ ਮਾਰਨ ਦਾ ਹੱਕ ਹੁੰਦਾ। ਜਿਸ ਕਿਸੇ ਬੰਦੇ ਨੇ ਵੀਡੀਓ ਵੇਖਣੀ ਤਾਂ ਕਮੈਂਟ ਪਹਿਲਾਂ ਪਿਨ ਕੀਤਾ, ਜਿਹਨਾਂ ਨੇ WhatsApp ਚੈਨਲ ਆਲਰੇਡੀ ਫੋਲੋ ਕੀਤਾ ਉਹਨਾਂ ਦੀ ਕਿਆ ਹੀ ਬਾਤ ਹੈ ਨਾ, ਉਹ ਤੇ ਬੰਦੇ ਉਹ ਲਵ ਯੂ ਵਾਲੇ ਨੇ। ਤੇ ਉੱਥੇ ਜਾ ਕੇ ਜਨਾਬ ਤੁਸੀਂ ਵੀਡੀਓ ਵੇਖ ਸਕਦੇ ਹੋ। ਮੈਂ ਅੰਗਰੇਜ਼ ਦੀ ਵੀਡੀਓ ਵੀ ਲਾ ਜਾਵਾਂਗਾ। ਸੈਕਿੰਡ ਟੱਪਣੀ ਅੰਗਰੇਜ਼ ਨੂੰ ਆਪਾਂ ਦੇ ਦਿੱਤੀ ਹੈ ਤੇ ਕਮਾਲ ਕਰ ਗਿਆ, ਜੋੜ ਬਰਾਬਰ ਦਾ ਸੀ, ਪਰ ਇਹਨੇ ਫਿਰ ਜੋੜ ਦਾ ਰਹਿਣ ਨਹੀਂ ਦਿੱਤਾ ਹੁੰਦਾ, ਕੁਛ ਅੱਲਾ ਖੈਰ ਕਰੇ। ਤੇ ਸਟੈਲਾ ਆਪਣੀ ਕੀ ਕਹਿੰਦੇ ਹੁੰਦੇ ਆ, ਮੈਂ ਤੁਹਾਨੂੰ ਦੱਸਦਾ ਜ਼ਰਾ ਹੁਣੀ। ਕਹਿੰਦੇ ਹੁੰਦੇ ਜਦੋਂ ਕਿਸਮਤ ਹੋਵੇ ਝੁੱਡੂ ਤੇ ਕਿਆ ਕਰੇਗਾ ਬੌਨ ਬੇਟਾ ਕਾ ਦੁੱਧੂ। ਤੇ ਜਨਾਬ ਸਟੈਲਾ ਵੀ ਹੁਣ ਵੇਖੋ, ਹੁਣ ਵੀ ਮੈਲਾ ਜਿਹਾ ਮਾਰ ਰਹੀ ਹੈ ਨਾ, ਤੁਹਾਨੂੰ ਸ਼ਾਇਦ ਨਜ਼ਰ ਆ ਰਿਹਾ ਹੋਵੇ ਵਾਈਟ ਜਿਹਾ ਮੈਲਾ ਜਿਹਾ, ਠੀਕ ਹੈ ਨਹੀਂ ਨਜ਼ਰ ਆ ਰਿਹਾ ਨਾ। ਇਹ 17 ਤਰੀਕ ਵਾਲੇ ਦਿਨ ਮੈਂ ਵੇਖਿਆ ਸੀਗਾ ਤੇ ਇਹ ਬਲੱਡ ਜਿਹਾ ਮਾਰ ਰਹੀ ਸੀ ਕਿ ਮੈਨੂੰ ਲੱਗਦਾ ਜ਼ਾਇਆ ਕਰ ਗਈ ਹੈ, ਪ੍ਰੈਗਨੈਂਟ ਨਹੀਂ ਹੈਗੀ। ਪਰ ਹੁਣ ਵੇਖਿਆ ਤੈਨੂੰ ਇਦਾਂ ਦੀ ਲੇਸ ਤਾਂ ਨਹੀਂ ਕਰਨੀ ਚਾਹੀਦੀ, ਇਹ ਤਾਂ ਪ੍ਰੈਗਨੈਂਟ ਫੀਮੇਲ ਦੀ ਨਿਸ਼ਾਨੀ ਹੁੰਦੀ। ਪਰ ਕੋਈ ਨਹੀਂ, ਹੁਣ ਮੈਂ ਕੱਲ ਜਾਣਾ ਜੇ ਪੱਖਰ ਤੇ ਉੱਥੋਂ ਵਾਪਸ ਆ ਕੇ ਮੈਂ ਪਰਸੋਂ ਦਾ ਅਲਟਰਾਸਾਊਂਡ ਕਰਵਾ ਕੇ ਵਿਆਹ ਜਿਹਾ ਕਰ ਲਵਾਂਗਾ। ਵੈਸੇ ਤਾਂ 40 ਦਿਨ ਹੋ ਗਏ, 40 ਦਿਨ ਦਾ ਪਤਾ ਚੱਲ ਜਾਣਾ ਸੀਗਾ। 40 ਦਿਨ ਤੋਂ ਯਾਦ ਆਇਆ ਮੋਟੋ ਦੇ ਦਿਨ ਵੀ ਥੋੜੇ ਰਹਿੰਦੇ ਤੇ ਮੋਟੋ ਵੀ ਅੰਦਰ ਬੰਨੀ ਹੋਈ ਜਾਂਦਾ, ਹਬਸ ਹੋਈ ਹੋਣੀ ਇਸ ਟਾਈਮ। ਉਹ ਨਹੀਂ ਸੌਰੀ, ਕੂਲਰ ਚੱਲਦਾ ਪਿਆ, ਉਹਨੂੰ ਹਵਾ ਲੱਗ ਗਈ ਹੋਣੀ, ਟੈਨਸ਼ਨ ਕੋਈ ਨਹੀਂ ਹੈਗੀ। ਇੱਕ ਨਜ਼ਰ ਮੈਂ ਕਿਹਾ ਸਾਰੇ ਜਾਨਵਰਾਂ ਨੂੰ ਮਾਰ ਲਈਏ। ਜੁਗਨੂ ਦੇ ਚੀਜ਼ਾਂ ਸਾਫ਼ ਹੋ ਗਿਆ ਬਿਲਕੁਲ, ਕਿਉਂਕਿ ਮੈਂ ਸਪਰੇਅ ਮਾਰ ਕੇ ਗਏ ਸਾਰਿਆਂ ਨੂੰ ਆਂਦੇ। ਮੈਂ ਕਿਹਾ ਪਹਿਲਾਂ ਰਿਜ਼ਲਟ ਚੈੱਕ ਕਰਾਂ। ਤੁਸੀਂ ਕਹਿੰਦੇ ਇਸਲਾਨ ਭਾਈ ਅੱਜ ਬੜੇ ਪਰਜੋਸ਼ ਹੋ ਕੇ ਬੋਲ ਰਹੇ ਜਨਾਬ। ਅੱਜ ਮੈਂ ਅੰਦਰੋਂ ਥੋੜਾ ਜਿਹਾ ਹੈਪੀ ਹੋਇਆ ਹੋਇਆ, ਉਹ ਪਿਛਲੇ ਕੰਮ ਟੈਨਸ਼ਨ ਨੂੰ ਭੁਲਾ ਕੇ ਮੈਂ ਵੀਡੀਓ ਬਣਾ ਰਿਹਾ, ਮੈਂ ਤੁਹਾਨੂੰ ਪਹਿਲੇ ਦੱਸ ਰਿਹਾ ਜੀ। ਤੇ ਆਹ ਵੇਖੋ, ਹਾਂਜੀ
ਜੁਗਨੂ ਦੇ ਕਮਾਂਡੋ ਦੇ ਵਿੱਚ ਚਿਚੜ ਲੱਗੇ ਸੀਗੇ। ਬਰਲ ਕਾਫੀ ਸਾਫ਼ ਹੋ ਗਏ ਆ। ਹੁਣ ਮੈਂ ਉੱਤੋਂ ਤਰਪਾਲ ਉਤਾਰਨੀ, ਪਹਿਲੇ ਤਰਪਾਲ ਉਤਾਰ ਕੇ ਤੇ ਫੇਰ ਕੋਈ ਕੰਮ ਕਰਨਾ ਜੇ। ਬਰਲ ਨੇ ਤਰਪਾਲ ਉਤਾਰ ਕੇ ਪਹਿਲੇ ਫਿਰ ਮੈਂ ਜਾ ਕੇ ਮੋਟਰ ਨੂੰ ਖੋਲਾਂ, ਕਾਣੀ ਨੂੰ ਬਾਹਰ ਬੰਨਾਂ ਕਿਉਂਕਿ ਹਵਾ ਆਵੇ ਅੰਦਰ, ਹਬਸ ਬੜੀ ਆ। ਕੱਲ ਸ਼ੁਕਰ ਅੱਲਾ ਦਾ ਕਿ ਬਾਰਿਸ਼ ਪਈ ਆ, ਠੀਕ ਹੈ। ਤੇ ਅੱਜ ਦੀ ਵੀਡੀਓ ਦੇ ਐਂਡ ਦੇ ਵਿੱਚ ਮੈਂ ਤੁਹਾਨੂੰ ਉਹ ਖਬਰ ਜਿਹੜੀ ਸੁਣਾਉਣਾ ਚਾਹੁੰਦਾ, ਤੁਸੀਂ ਦੇਖ ਸਕਦੇ ਹੋਗੇ, ਠੀਕ ਹੈ। ਉਹ ਮੈਂ ਕੱਲ ਵੀਡੀਓ ਬਣਾਇਆ ਸੀਗਾ, ਇਹ ਮੈਂ ਅੱਜ ਬਣਾ ਰਿਹਾ, ਇਕੱਠੇ ਅਟੈਚ ਕਰਕੇ ਮੈਂ ਅਟੈਚ ਕਰ ਦਾਂਗਾ ਕਿ ਜਿਹੜੇ ਬੱਚੇ ਐਕਸਪਾਇਰ ਹੋ ਗਿਆ ਸੀਗਾ, ਠੀਕ ਹੈ। ਤੇ ਬਾਕੀ ਉਤਾਰ ਚੜਾਓ ਜ਼ਿੰਦਗੀ ਦਾ ਕਿੱਸਾ, ਇਨਸ਼ਾਅੱਲਾ ਪਰੇਸ਼ਾਨ ਨਹੀਂ ਹੋਣਾ। ਤੁਹਾਡਾ ਵੀ ਤੁਹਾਡੇ ਵਾਸਤੇ ਨਵੇਂ ਤੋਂ ਨਵੀਂ ਵੀਡੀਓ ਲੈ ਕੇ ਇਨਸ਼ਾਅੱਲਾ ਤਾਲਾ ਡੇਲੀ ਹਾਜ਼ਰ ਹੁੰਦਾ ਰਹੇਗਾ। ਔਰ ਆਪਣੇ ਤੋਂ ਇਲਾਵਾ ਅੱਜਕੱਲ ਮੰਡੀਆਂ ਦੀ ਵੀਡੀਓ ਵੀ ਇਨਸ਼ਾਅੱਲਾ ਬਣਾਇਆ ਕਰਾਂਗੇ, ਅੱਛੇ ਤੁਹਾਨੂੰ ਸ਼ੌਕ ਕਰਵਾਵਾਂਗੇ। ਨਾਲੇ ਦੁਆ ਕਰਿਓ ਅੱਲਾਹ ਪਾਕ ਸਾਨੂੰ ਵੀ ਕੁਰਬਾਨੀ ਵਾਸਤੇ ਅੱਛਾ ਜਾਨਵਰ ਦੇਵੇ, ਤੇ ਉੱਥੋਂ ਆ ਕੇ ਨੈਕਸਟ ਵੀਕ ਇਨਸ਼ਾਅੱਲਾ ਮੈਂ ਜਾਣਾ ਵਾ ਆਪਣੇ ਕੁਰਬਾਨੀ ਦੇ ਜਾਨਵਰ ਲੈਣ ਵਾਸਤੇ, ਠੀਕ ਹੈ। ਟਰਾਈ ਕਰਾਂਗੇ ਜਦੋਂ ਸਾਨੂੰ ਕੋਈ ਮੁਨਾਸਿਬ ਅੱਛੇ ਰੇਟ ਤੇ ਸੋਹਣਾ ਜਾਨਵਰ ਮਿਲਿਆ, ਆਪਾਂ ਇਨਸ਼ਾਅੱਲਾ ਗੱਡੀ ਪਾ ਲਿਆਵਾਂਗੇ। ਇਹ ਫੀਮੇਲ ਲਈ ਸੀਗੀ, ਠੀਕ ਹੈ। ਮੇਲ ਤੇ ਸੇਲ ਹੋ ਗਿਆ ਸੀਗਾ, ਫੀਮੇਲ ਲਈ ਮੈਂ ਕਹਿੰਦੀ ਵੀਡੀਓ ਬਣਾਉਣਾ ਵਾ। ਤੇ ਉਹ ਭਾਈ ਇੱਥੇ ਆਉਂਦਿਆਂ ਸਾਰੀ ਰੈਗਨਾ ਉਹਨੂੰ ਵੇਖ ਕੇ ਤੇ ਇੰਝ ਭੌਂਕਣ ਲੱਗੀ ਸੀਗੀ ਨਾ ਵੀਡੀਓ ਦੇ ਵਿੱਚ ਹੀ। ਮੈਂ ਕਿਹਾ ਕਮਾਲ ਕਰ ਗਈ, ਮੈਂ ਸਮਝਦਾ ਡਰਦੀ ਰਹੂਗੀ ਨਵੀਂ ਜਗ੍ਹਾ ਆ ਕੇ, ਬਰਲੇ ਤਾਂ ਅਖੀਰ ਕਰ ਗਈ। ਬਿੱਲੀ ਉਹਨੂੰ ਰੈਗਨਾ ਨੂੰ ਵੇਖ ਕੇ ਨਾ ਇਹਨੇ ਕਿਹਾ ਲੱਗਦਾ ਕੋਈ ਗਿੱਦੜ ਛਿੱਦੜ ਕੋਈ ਇੰਝ ਦੀ ਚੀਜ਼ ਦਾ, ਵੈਸੇ ਬੜਾ ਖੌਫਨਾਕ ਜਿਹਾ ਲੱਗ ਰਿਹਾ ਰਾਤ ਦੇ ਟਾਈਮ ਦੇ ਵਿੱਚ। ਤੇ ਉਹਨੂੰ ਵੇਖ ਕੇ ਤੇ ਭੌਂਕਣ ਲੱਗੀ ਹੋਈ ਸੀਗੀ। ਕੱਲ ਮੈਂ ਮਸਾਂ 2 ਚੂਚੇ ਬਾਹਰੋਂ ਲੱਭ ਕੇ ਲਿਆਇਆ ਵਾਂ, ਤੇ ਆ ਵੇਖ ਲਓ ਅੱਧੀ ਰਾਤ ਦਾ ਟਾਈਮ ਹੋ ਗਿਆ ਤੇ ਇਹ ਹਲੇ ਵੀ ਇੱਕ ਬਾਹਰ ਫਿਰਨ ਲੱਗਾ ਆ। ਸਾਰਾ ਦਿਨ ਮਾਸ਼ਾਅੱਲਾ ਚਰਦੇ ਆ ਤੇ ਚਰ ਕੇ ਰੱਜਦੇ ਕੋਈ ਨਹੀਂ, ਤੇ ਇਹਨੂੰ ਅੰਦਰ ਤਾਂ ਮੈਨੂੰ ਲੱਗਦਾ ਪਤਾ ਨਹੀਂ ਲੱਗਦਾ। ਪਤਾ ਇਹਨੂੰ ਸਾਰਾ ਹੀ ਵੇਖੋ ਕਿੱਦਾਂ ਇੱਕ ਇਸ਼ਾਰਾ ਕੀਤਾ ਤੇ ਨਾਲੇ ਦੌੜ ਕੇ ਅੰਦਰ ਚਲਾ ਗਿਆ। ਜੋੜਾ ਆ ਬੈਠਾ ਜੇ, ਤੇ ਜੋੜਾ ਇਹਨਾਂ ਬੱਚਿਆਂ ਨਾਲ ਅੰਦਰ ਬੈਠਾ। ਤੇ ਮੈਂ ਜਿਹੜੀ ਤੁਹਾਨੂੰ ਸ਼ਾਇਦ ਵਿਖਾਉਣ ਲੱਗਾ ਜੇ ਨਾ, ਤੁਸੀਂ ਵੇਖ ਕੇ ਹੈਰਾਨ ਹੋ ਜਾਓਗੇ। ਇਹ ਮੁਰਗੀ ਜਿਹੜੀ ਕੁੜਕ ਮੱਲਿਆ ਹੋਇਆ ਸੀ ਨਾ, ਉਹ ਭਾਈ ਚਕੋਰਾਂ ਦੇ ਬੱਚਿਆਂ ਨੂੰ ਬਾਹਰੋਂ ਟਕੋਰਦੀ ਸੀ ਤੇ ਉਹ ਨੱਸ ਹੁੰਦੇ ਇਸ਼ਾਰਿਆਂ ਤੇ ਆਉਂਦੀ ਸੀ। ਤੇ ਮੈਂ ਅੱਜ ਫੜ ਕੇ ਇਹਨੂੰ ਅੰਦਰ ਛੱਡ ਦਿੱਤਾ। ਮੈਂ ਕਿਹਾ ਲੈ ਵੀ ਚੈੱਕ ਕਰਦੇ ਆ ਕੀ ਕਰਦੀ ਆ। ਤੇ ਉਹ ਵੇਖੋ ਜੀ ਬੱਚਿਆਂ ਦੇ ਪਰਾਂ ਥੱਲੇ ਲੁੱਕ ਕੇ ਬੈਠੇ ਤੇ ਬੱਚਿਆਂ ਨੂੰ ਲੈ ਕੇ ਪਰਾਂ ਥੱਲੇ ਬੈਠੀ ਹੈ। ਤੇ ਨੈਕਸਟ ਹੁਣ ਇਹਨੂੰ ਬਾਹਰ ਕੱਢਾਂਗੇ ਕੱਲੀ ਨੂੰ, ਦੂਸਰੀਆਂ ਮੁਰਗੀਆਂ ਨੂੰ ਬੰਦ ਕਰਕੇ। ਤੇ ਵੇਖੋ ਇਹਨੇ ਬੱਚਿਆਂ ਨੇ ਇਹਦੇ ਨਾਲ ਰਹਿਣਾ ਜੇ। ਤੇ ਮੇਰੇ ਵਾਸਤੇ ਆਸਾਨੀ ਰਹਿਣੀ ਕਿ ਬੱਚੇ ਗਵਾਚਣਗੇ ਨਹੀਂ। ਇਹਨੇ ਮੁਰਗੀ ਨੇ ਨਾਲ ਲੈ ਕੇ ਫਿਰਨਾ ਇਹਨਾਂ ਨੂੰ, ਠੀਕ ਹੈ। ਦਾਣਾ ਛਾਣਾ ਇਹਨਾਂ ਨੂੰ ਖਿਲਾਉਂਦੀ ਹੈ, ਦੱਸਦੀ ਹੈ, ਟੁਕ ਕਰਦੀ ਹੈ। ਤੁਹਾਨੂੰ ਇੱਥੋਂ ਸਾਹਰ ਹੋ ਗਿਆ ਹੋਣਾ ਕਿ ਲੋ ਜੀ ਇਹਨੇ ਬੱਚੇ ਸੈਪਟ ਕਰ ਲਏ ਆ। ਉਹ ਮੋਬਾਈਲ ਨਾਲ ਹੁੰਦੀ ਵੇਖੋ, ਦੇਖਿਓ ਕਿਤੇ ਮੇਰਾ ਫੋਨ ਨਾ ਰਗੜ ਦੇਵੀਂ। ਅੱਗੇ ਹਾਲਾਤ ਬੜੇ ਖਰਾਬ ਹੋਏ ਤੇ ਫੋਨ ਤੇ ਰਗੜ ਕੇ ਤੇ ਕੈਮਰਾ ਨਾ ਭੰਨ ਦੇਵੀਂ। ਤੇ ਜਿਹੜੀ ਵੀਡੀਓ ਬਣਾਉਂਦੇ ਆ ਅੱਲਾ ਕਰਕੇ ਹੁਣ ਤੋਂ ਵੀ ਜਾਈਏ ਭਾਵਾਂ। ਬੱਚੇ ਵੇਖੋ ਥੱਲੇ ਲੈ ਕੇ ਬੈਠੀ, ਲਾਈਟ ਦੀ ਰੋਸ਼ਨੀ ਹੋਈ ਤੇ ਬੱਚੇ ਬਾਹਰ ਨਿਕਲ ਆਏ। ਹਾਲੇ ਵੀ ਕੁਝ ਬੱਚੇ ਉਹਦੇ ਥੱਲੇ ਬੈਠੇ ਹੋਏ। ਇਹਨੂੰ ਤੇ ਮੈਂ ਕਿਹਾ ਤਰੀਏ ਲਾਈਏ ਤਾਲਾ, ਤੇ ਤੁਹਾਨੂੰ ਮੈਂ ਇੱਕ ਹੋਰ ਸ਼ੈ ਵਿਖਾਵਾਂ। ਇਹ ਤੁਸੀਂ ਵੇਖੇ ਆ, ਠੀਕ ਹੈ ਜੀ। ਇਹ ਚੂਜ਼ੇ ਵੀ ਤੁਸੀਂ ਵੇਖੇ ਹੋਏ ਆ ਪਹਿਲੇ, ਮਾਸ਼ਾਅੱਲਾ ਵੇਖੋ ਗਰੋਥ ਬੜੀ ਫਿੱਟ ਜਾ ਰਹੀ ਹੈ, ਸਾਰੀ ਦਿਨ ਖੁੱਲੇ ਰਹਿੰਦੇ ਨੇ। ਤੇ ਤੁਸੀਂ ਇਹ ਵੇਖੋ ਮਾਸ਼ਾਅੱਲਾ, ਇਹਦੇ ਥੱਲੇ ਰੱਖੇ ਸੀਗੇ ਜੀ 15 ਅੰਡੇ, ਤੇ ਜਿਨ੍ਹਾਂ ਦੇ ਵਿੱਚੋਂ 11 ਅੰਡੇ ਦੇ ਆਪਣੇ ਸੀਗੇ, 4 ਅੰਡੇ ਦੂਸਰੀ ਮੁਰਗੀ ਦੇ ਸੀਗੇ। ਤੇ ਕੈਸੀ ਗੱਲ ਆ, 11 ਜਿਹੜੇ ਦੇ ਆਪਣੇ ਸੀ, ਸਾਰਿਆਂ ਦੇ ਵਿੱਚੋਂ ਬੱਚੇ ਨਿਕਲ ਆਏ ਆ। ਤੇ ਦੂਸਰੇ ਵੇਖੋ ਇਹ 4 ਯੂ ਵਾਲੇ ਹਲੇ ਵੀ ਪਏ ਹੋਏ, ਮੈਂ ਚੱਕੇ ਨਹੀਂ ਸੀ ਹੈਗੇ, ਹਲੇ ਵੀ ਪਏ ਇਹਦੇ ਥੱਲੇ। ਪਰ ਹਲੇ ਕਿ 2-3 ਹੋ ਗਏ ਨੂੰ ਬੱਚਿਆਂ ਕੱਢਿਆਂ ਨੂੰ, ਉਹਨਾਂ ਨੂੰ ਲੈ ਕੇ ਫਿਰਦੀ ਰਹਿੰਦੀ। ਹੁਣ ਆ ਕੇ ਅੰਡਿਆਂ ਦੇ ਬਹਿ ਗਏ। ਯੂ ਵਾਲੇ ਸਾਰੇ ਅੰਡੇ ਪਏ ਆ, ਯਾਨੀ 11 ਦੇ 11 ਬੱਚੇ ਇਹਦੇ ਤੇ ਬਲੈਕ ਮੁਰਗੇ ਦੇ ਆ। ਤੇ ਮਾਸ਼ਾਅੱਲਾ ਬੱਚਿਆਂ ਦੇ ਕਲਰ ਵੀ ਇਹਨੇ ਬੜੇ ਪਿਆਰੇ ਪਾਏ ਆ। ਇਹਨੇ ਵਿੱਚੋਂ ਮਰੋਹੇ ਕੱਢਣੇ, ਲਾਲ ਵੀ ਤੇ ਕਾਲੇ ਵੀ ਆ, ਤੇ ਵਿੱਚ ਉਹ ਵੀ ਆ। ਤੇ ਗੁੱਡ ਨਿਊਜ਼ ਤੁਹਾਨੂੰ ਹੋਰ ਦਿਖਾਵਾਂ, ਇਹਦੇ ਵਿੱਚੋਂ ਇੱਕ ਬੱਚਾ ਬਿਲਕੁਲ ਚਿੱਟਾ ਪੇਪਰ ਵਾਈਟ ਹੀਰਾ ਜੇ। ਇਹ ਮੁਰਗੀ ਪੈਂਦੀ ਆ, ਇਹ ਕੱਲੀ ਮੁਰਗੀ ਇੱਕ ਜਿਹੜੀ ਪੈਂਦੀ ਆ। ਹਾਲਾਂਕਿ ਮੈਨੂੰ ਨਹੀਂ ਪੈਂਦੀ, ਮੋਰ ਇਲਾਵਾ ਜਿਹੜਾ ਮਰਦੀ ਆਉਂਦਾ ਉਹਨੂੰ ਪੈ ਜਾਂਦੀ ਆ। ਅਦਨਾਨ ਭਾਈ ਨੂੰ ਵੀ ਪੈ ਗਈ ਸੀਗੀ। ਆ ਪਿੱਛੇ ਮੈਨੂੰ ਨਜ਼ਰ ਆ ਰਿਹਾ, ਮੈਂ ਖਿਆਲ ਚਿੱਟਾ ਬੱਚਾ। ਮੈਂ ਤੁਹਾਨੂੰ ਫੜ ਕੇ ਵੀ ਖਾਣਾ ਯਾਰ, ਇਦਾਂ ਨਹੀਂ ਨਜ਼ਰ ਆਉਣਾ। ਆ ਵੇਖੋ, ਠੀਕ ਆ। ਹਾਲੇ ਤੱਕ ਤੇ ਮੈਨੂੰ ਹੀਰਾ ਹੀ ਲੱਗ ਰਿਹਾ ਵਾ, ਚਿੱਟਾ ਹੀ ਲੱਗ ਰਿਹਾ ਪਾਰਿਆਂ ਦੇ। ਬਰਲ ਵੇਖੋ ਬਾਅਦ ਦੇ ਵਿੱਚ ਜਾ ਕੇ ਕੀ ਕਰਦਾ ਜੇ। ਹਾਲੇ ਤੱਕ ਤੇ ਮੈਨੂੰ ਬੜੀ ਖੁਸ਼ੀ ਹੈ ਕਿ ਚਲੋ ਸਾਡੇ ਕਾਲਿਆਂ ਦੇ ਵਿੱਚੋਂ ਵੀ ਚਿੱਟਾ ਨਿਕਲ ਆਇਆ ਜੀ, ਕਿਉਂਕਿ ਕਾਲੀਆਂ ਮੁਰਗੀਆਂ ਦਾ ਤੇ ਕਾਲਿਆਂ ਦਾ ਹੁੰਦਾ, ਕਾਲਿਆਂ ਦੇ ਵਿੱਚੋਂ ਅਕਸਰ ਹੀਰੇ ਨਿਕਲਦੇ ਆ। ਲਓ ਜੀ ਵੀਰੋ, ਇੰਨਾ ਕੁ ਸ਼ੁਕਰ ਮਿਲਿਆ ਸੀਗਾ। ਤੁਸੀਂ ਕਹਿੰਦੇ ਨੇ ਅਰਸਲਾਨ ਭਾਈ ਦਾ ਵਲੌਗ ਕਿਉਂ ਨਹੀਂ ਆਉਂਦਾ। ਇੱਕ ਕੱਲ੍ਹ ਰਾਤੀ ਮਰਿਆ, ਤੇ ਇਹ ਬਾਅਦ 'ਚ ਰਾਤ ਨੂੰ ਮਰ ਗਿਆ। ਹਾਂ ਜਿਹੜਾ ਆ ਇਹ ਸੁਬਾਹ ਮਰਿਆ, ਤੇ ਇਹ ਤਕਰੀਬਨ ਦੁਪਹਿਰ ਕੁ ਟਾਈਮ। ਤੇ ਮੈਂ ਤੇ ਘਰ ਚਲਾ ਗਿਆ ਸੀ, ਹੁਣ ਆਇਆ। ਮੈਂ ਕਿਹਾ ਟੋਆ ਕੱਢ ਕੇ ਤੇ ਸਾਰਿਆਂ ਨੂੰ ਦੱਬ ਦੇਈਏ ਤੇ ਬਿਹਤਰ ਇਹੀ ਆ, ਠੀਕ ਹੈ। ਸਾਰਿਆਂ ਨੂੰ ਪਾਰਵੋ ਵਾਇਰਸ ਹੋਇਆ, ਤਾਂ ਉਹਦੇ ਨਾਲ ਬੱਚੇ ਛੋਟੇ ਸੀਗੇ, ਸਰਵਾਈਵ ਨਹੀਂ ਕਰ ਸਕੇ। ਹੁਣ ਲੱਗੇ ਨਾ ਟੋਆ ਕੱਢ ਕੇ ਦੱਬਣ ਇੱਥੇ। ਇੱਥੇ ਸੋਹਣੇ ਭਾਲੂ ਵਰਗੇ ਦੇ ਕੀ ਹੋ ਗਿਆ। ਛੋਟਾ ਵੀ ਜਿਹੜਾ ਮਰਿਆ ਉਹ ਵੀ ਇੱਥੇ ਨਹੀਂ ਲਿਆ ਕੇ ਉੱਤੇ ਰੱਖਦੀ ਹੈ। ਮੈਂ ਕਹਿੰਦਾ ਉਹ ਬਿੰਦੀਆਂ ਸੂਈ ਕੱਲ, ਤੇ ਬਿੰਦੀਆਂ ਦਾ ਬੱਚਾ ਵੀ ਇੱਕ ਰਾਤ ਨੂੰ ਮਰ ਗਿਆ। ਮੈਂ ਕਹਿੰਦਾ ਉਹ ਵੀ ਲਿਆ ਕੇ ਉੱਤੇ ਰੱਖ ਕੇ ਇੱਕ ਵਾਰੀ ਮਿੱਟੀ ਪਾ ਦਈਏ। ਹੈ ਹਾਂ ਏਦਾਂ ਕਰ ਲਿਆ ਭੱਜ ਕੇ ਮੈਂ। ਹਾਂ ਲੋਕੀ ਕੋਣ ਮੈਂ ਲੈ ਕੇ ਆਇਆ ਹੁਣ ਇੱਧਰ।
ਰਾਤੀ ਚੰਗਾ ਭਲੇ ਖਾਂਦੇ ਪੀਂਦੇ ਸੀਗੇ, ਮਰਿਆ ਵੀ ਮੇਲ ਹੀ ਆ। ਮੈਂ ਕਿਹਾ ਇਹਨੂੰ ਨਾਲ ਹੀ ਲੱਭਦੇ ਨੇ, ਫਿਰ ਟੋਬਾ ਲਾਤਾ ਮਾਰਨਾ ਪੈਣਾ। ਆਹ ਬਿੰਦੀਆਂ ਦਾ ਬੱਚਾ ਸੀਗਾ, ਬਿੰਦੀਆਂ ਤੇ ਟੋਨੀ ਦਾ, ਬਲੈਕ ਕਲਰ ਦੇ ਵਿੱਚ ਮੇਲ। ਇਹਨੂੰ ਪਤਾ ਨਹੀਂ ਕੀ ਹੋਇਆ, ਤੇ ਵੈਸੇ ਐਕਸਪਾਇਰ ਹੋ ਗਿਆ ਸੀ ਮਗਰੇ ਦੀ ਬਿਮਾਰੀ ਨਾਲ ਤਾਂ ਨਹੀਂ ਮਰਿਆ। ਮੈਂ ਕਹਿੰਦਾ ਇਕੱਠਿਆਂ ਨੂੰ ਲੱਭਦੇ। ਸਾਡੇ ਤਾਂ ਦਬ ਕੇ ਲੱਕ ਦੋਰੇ ਹੋ ਗਏ, ਬਸ ਹੋ ਗਈ ਮਾਰਨਾ। ਇੱਕ ਗਰਮੀ ਨੇ ਮਾਰਿਆ ਪਿਆ, ਉੱਤੋਂ ਟੈਨਸ਼ਨਾਂ ਨੇ। ਤੁਸੀਂ ਕਹਿੰਦੇ ਹੋਣੇ ਆ ਕਿ ਵੀਡੀਓ ਕੀ ਬਣਾਵਾਂ ਯਾਰ, ਦੱਸ। ਇਹ ਮੈਂ ਕੋਈ ਵੀਡੀਓ ਬਣਾਉਣ ਵਾਸਤੇ ਤਾਂ ਰੱਖੇ ਨਹੀਂ, ਇਹ ਮੇਰਾ ਸ਼ੌਕ ਸੀਗਾ, ਠੀਕ ਹੈ। ਵੀਡੀਓ ਬਣਾਉਣ ਲਈ ਤਾਂ ਪ੍ਰੈਜੈਂਟੇਸ਼ਨ ਦੇ ਰੱਖਾਂਗਾ, ਬਾਕੀ ਹੁਣ ਮੇਰਾ ਸੋਚਦਾ ਕਿ ਡੌਗ ਘਟਾ ਦੇਵਾਂ, ਸਿਰਫ ਵਲੌਗ ਸ਼ੌਕ ਬਣਾਵਾਂ ਤੇ ਪ੍ਰੈਜੈਂਟੇਸ਼ਨ ਦੇ ਨਾਂ ਰੱਖ ਲਈਏ, ਕਿਉਂਕਿ ਬਹੁਤ ਮੁਸ਼ਕਿਲ ਆ ਸੰਭਾਲਣੇ। ਜਦੋਂ ਇੰਝ ਦੇ ਵਾਕਿਆਤ ਹੁੰਦੇ ਨੇ ਫਿਰ ਆਸਾ ਦਿਲ ਟੁੱਟਦਾ ਬੰਦੇ ਦਾ ਕਿ ਛੱਡ ਗੱਲਾਂ ਦਿਓ। ਤੇ ਬਾਕੀ ਫਿਰ ਅੱਜ ਬੈਠਾ ਸੋਚ ਰਿਹਾ ਸੀਗਾ ਕਿ ਯਾਰ ਜ਼ਿੰਦਗੀ ਮੌਤ ਅੱਲਾ ਦੇ ਹੱਥ 'ਚ, ਉਹਦੇ ਬਿਹਤਰ ਅਸੀਂ ਮੈਂ ਮੰਨਦਾ ਇਸ ਚੀਜ਼ ਨੂੰ, ਸਬਰ ਮੈਂ ਕਰਦਾ ਤੇ ਰੱਬ ਦਿੰਦਾ ਆ। ਤੇ ਬਾਕੀ ਸੋਚ ਰਿਹਾ ਸੀਗਾ ਕਿ ਯਾਰ ਕੋਈ ਨਹੀਂ, ਵੱਡੀਆਂ ਮਸ਼ੀਨਾਂ ਨੇ ਸਾਡੇ ਕੋਲ ਹੀ ਨੇ ਨਾ, ਬੱਚੇ ਹੀ ਹੈ ਨਾ, ਕੋਈ ਗੱਲ ਨਹੀਂ। ਇਹੀ ਸੋਚਾਂਗੇ ਯਾਰ ਨਹੀਂ ਸੂਈ ਸੀ ਅਹਿਮਦ, ਇਹੀ ਸੋਚਾਂਗੇ ਕਿ ਇਸ ਦਫਾ ਨਹੀਂ ਸੂਈ, ਕਰਾਸ ਕਰਾਈ ਖਾਲੀ ਨਿਕਲ ਗਈ। ਵੱਡੇ ਜਦੋਂ ਹੁੰਦੇ ਨਿਕਲਣਾ ਦੁੱਖ ਕੋਈ ਨਹੀਂ ਹੁੰਦਾ, ਜੋ ਇਦਾਂ ਇਹਨਾਂ ਨੇ ਪਾਲ ਗਿਆ। ਮੈਨੇ ਤਾਂ ਅੱਜ ਵੇਖੀਏ ਤੇ ਡਿਊਟੀ ਜਾਣ ਲੱਗ ਪਿਆ ਵਾ, ਤੇ ਕਹਿੰਦੇ ਭਾਈ ਹੁੰਦੇ ਬੱਚੇ ਏਡੇ ਸੋਹਣੇ ਤੇ ਭਾਲੂ ਬਣੇ ਹੋਏ ਸੀਗੇ ਪੂਰੇ। ਹਲੇ ਵੈਕਸੀਨੇਸ਼ਨ ਦੀ ਉਮਰ ਵੀ ਨਹੀਂ ਸੀ ਹੋਈ ਹੈਗੀ, ਤੇ ਪਹਿਲੇ ਹੀ ਅੱਲਾ ਨੂੰ ਪਿਆਰੇ ਹੋ ਗਏ। ਤੇ ਦੋਸਤੋ ਅੱਜ ਦੇ ਵਲੌਗ ਦਾ ਇੱਥੇ ਕਰਦੇ ਖਤਮ, ਤੇ ਦੁਆਵਾਂ 'ਚ ਯਾਦ ਰੱਖੋ, ਕੋਸ਼ਿਸ਼ ਕਰਿਆ ਕਰਾਂਗਾ ਇਨਸ਼ਾਅੱਲਾ ਕਿ ਵਲੌਗ ਡੇਲੀ ਬਣਾਇਆ ਕਰਾਂ, ਤਾਂ ਕਿ ਮੈਨੂੰ ਬਹੁਤ ਸਾਰੇ ਬੰਦੇ ਆ ਕੇ ਮੈਸੇਜ ਕਰਦੇ ਕਿ ਇਸਲਾਮ ਵਿੱਚ ਵੀਡੀਓ ਲਾਇਆ ਕਰੋ, ਜੋ ਵੀ ਗੱਲਬਾਤ ਹੁੰਦੀ ਸਾਨੂੰ ਤਾਂ ਦੱਸਿਆ ਕਰੋ ਯਾਰ, ਸਾਡਾ ਤੁਹਾਡਾ ਇਕੱਠਾ ਸ਼ੌਕ ਆ। ਇਹੀ ਕਹਿੰਦੇ ਨੇ ਕਿ ਤੁਸੀਂ ਕਹਿੰਦੇ ਹੋ ਕਿ ਸਾਡਾ ਸ਼ੌਕ ਆ, ਤੁਸੀਂ ਸਾਡੇ ਸ਼ੌਕ ਦੀ ਸਾਨੂੰ ਫਿਰ ਇਨਫੋਰਮੇਸ਼ਨ ਹੀ ਦਿੰਦੇ। ਤੇ ਇਨਸ਼ਾਅੱਲਾ ਵਲੌਗ ਵੀਰੋ ਡੇਲੀ ਬਣਾਇਆ ਕਰਾਂਗੇ, ਅੱਲਾ ਖੈਰ ਕਰੇਗਾ। ਤੇ ਬੇਸ਼ੱਕ ਮੁਸ਼ਕਿਲਾਤ ਕੇ ਬਾਅਦ ਆਸਾਨੀ ਹੈ, ਠੀਕ ਹੈ। ਅੱਲਾਹ ਪਾਕ ਦੀ ਜ਼ਾਤ ਜਦੋਂ ਕੋਈ ਤੁਹਾਡੇ ਕੋਲ ਚੀਜ਼ ਲੈਂਦੇ ਆ ਤੇ ਉਹਦੇ ਮੁਤਬਾਦਲ ਤੁਹਾਨੂੰ ਉਹਦਾ ਅੱਛਾ ਨਿਮਨ ਬਦਲਾ ਅਤਾ ਕਰਦੇ ਆ। ਬਿੰਦੀਆਂ ਨੇ ਬੱਚੇ ਦਿੱਤੇ ਨੇ ਕੱਲ, ਠੀਕ ਹੈ, 7 ਬੱਚੇ ਦਿੱਤੇ ਸੀਗੇ, ਜਿਨ੍ਹਾਂ ਵਿੱਚ ਕੋਈ ਵੀ ਐਕਸਪਾਇਰ ਹੋ ਗਿਆ। ਤੇ ਬਾਕੀ ਇਨਸ਼ਾਅੱਲਾ ਤੁਹਾਨੂੰ ਉਹ ਵੀ ਨੈਕਸਟ ਵਲੌਗ ਦੇ ਵਿੱਚ ਵਿਖਾਵਾਂਗਾ, ਬੱਚੇ ਉਹਦੇ ਵੀ। ਤੇ ਦੁਆ ਕਰਿਓ ਅੱਲਾਹ ਪਾਕ ਤੰਦਰੁਸਤੀ ਤੇ ਬਾਕੀ ਮੋਟੋ ਵੀ ਸੋਣੇ ਵਾਲੀ ਹੈ, ਕੋਈ ਗੱਲ ਨਹੀਂ ਇਨਸ਼ਾਅੱਲਾ ਨੈਕਸਟ ਟਰਾਈ ਸਹੀ। ਤੇ ਸਬਰ ਵਾਲੇ ਦੇ ਤੇ ਸ਼ੁਕਰ ਵਾਲੇ ਦੇ ਨਾਲ ਹੀ ਰੱਬ ਦੀ ਜ਼ਾਤ ਹੁੰਦੀ ਹੈ। ਰੱਬ ਦਵੇ ਤੇ ਸ਼ੁਕਰ ਕਰੋ, ਨਾ ਦਵੇ ਤੇ ਸਬਰ ਕਰੇ, ਜੇ ਦੇ ਕੇ ਖੋ ਲਵੇ ਤੇ ਫਿਰ ਵੀ ਸਬਰ ਕਰੋ। ਤੇ ਇਨਸ਼ਾਅੱਲਾ ਆਪਾਂ ਸਬਰ ਕਰਾਂਗੇ। ਦੁਆ 'ਚ ਯਾਦ ਰੱਖਿਓ, ਆਪਣੇ ਵੀਰ ਇਸਲਾਮ ਇਜਾਜ਼ਤ ਦਿਓ, ਫਿਰ ਅੱਲਾ ਹਾਫਿਜ਼।